ਨਾ ਰਾਹ ਵੇਖਦਾ ਨਾ ਕੁਰਾ ਵੇਖਦਾ, ਇਸ਼ਕ ਦੀ ਸਾਰੇ ਜਗ ਤੋਂ ਰੀਤ ਬੁਰੀ, ਨਾ ਰਾਹ ਵੇਖਦਾ ਨਾ ਕੁਰਾ ਵੇਖਦਾ, ਜਿੱਥੇ ਚਾਵੇ ਝੁਕਾਵੇ ਆਸ਼ਿਕ ਦਾ ਸਰ, ਨਾ ਕਾਬਾ ਤੇ ਨਾ ਕਰਬਲਾ ਵੇਖਦਾ। ਮੇਰੇ ਆਕਾ ਕਮਲੀ ਵਾਲੇ ਦਾ ਸਰਕਾਰੇ ਦੋ ਆਲਮ ਸੱਲੱਲਾਹੁ अलैहि वसल्लम ਦਾ ਇਸ਼ਕ ਯਹੂਦੀਆਂ ਦੇ ਮੁੰਡੇ ਨੂੰ ਹੋ ਗਿਆ। ਮਦੀਨੇ 'ਚ ਰਹਿਣ ਵਾਲਾ ਯਹੂਦੀ, ਉਹਦਾ ਬੇਟਾ, ਉਹਨੂੰ ਇਸ਼ਕ ਹੋ ਗਿਆ। ਘਰੋਂ ਨਿਕਲਦਾ ਏ, ਚੋਰੀ ਚੋਰੀ ਨਿਕਲਦਾ ਏ, ਨਿਕਲ ਕੇ ਮਸਜਿਦ ਨਬੀ ਦੇ ਬੂਹੇ ਤੇ ਜਾ ਕੇ ਸਰਕਾਰੇ ਦੋ ਆਲਮ ਸੱਲੱਲਾਹੁ अलैहि वसल्लम ਦੇ ਵਦੋਹਾ ਦੇ ਚਿਹਰੇ ਦੀ ਜ਼ਿਆਰਤ ਕਰਦਾ ਏ। ਕਦੀ ਜ਼ਿਆਰਤ ਹੋ ਜਾਂਦੀ ਏ, ਕਦੀ ਨਹੀਂ ਹੁੰਦੀ। ਆਖਰਕਾਰ ਮੁਹੱਬਤ ਵੱਧਦੀ ਗਈ, ਇਸ਼ਕ ਵੱਧਦਾ ਗਿਆ, ਇਸ਼ਕ ਵੱਧਦਾ ਗਿਆ। ਇਸ਼ਕ ਨੇ ਲਾਚਾਰ ਕੀਤਾ, ਬਿਮਾਰ ਹੋ ਗਿਆ, ਇਸ਼ਕ ਦੀ ਇੰਤਹਾ ਹੋ ਗਈ, ਖਾਣਾ ਪੀਣਾ ਵੀ ਛੱਡ ਦਿੱਤਾ। ਮਾਂ ਪੁੱਛਦੀ ਏ, ਪੁੱਤਰਾ ਕੀ ਤੈਨੂੰ ਹੋ ਗਿਆ ਈ, ਖਾਣਾ ਕਿਉਂ ਨਹੀਂ ਖਾਂਦਾ? ਬਾਪ ਪੁੱਛਦਾ ਏ, ਬਾਪ ਵੀ ਪਰੇਸ਼ਾਨ ਏ, ਮਾਂ ਵੀ ਪਰੇਸ਼ਾਨ ਏ, ਭੈਣਾਂ ਵੀ ਪਰੇਸ਼ਾਨ ਨੇ, ਘਰ ਵਾਲੇ ਪਰੇਸ਼ਾਨ ਨੇ। ਪੁੱਤਰਾ ਕੀ ਗੱਲ ਏ, ਤੂੰ ਖਾਂਦਾ ਕਿਉਂ ਨਹੀਂ? ਕਹਿਣ ਲੱਗਾ, ਬਾ ਨਾ ਬਿਮਾਰ ਹਾਂ ਮੈਂ, ਕੋਈ ਬਿਮਾਰ ਨਹੀਂ, ਮੈਂ ਕੋਈ ਬਿਮਾਰ ਨਹੀਂ, ਮਰੀਜ਼ ਹੋ ਗਿਆ ਹੈ, ਇਸ਼ਕ ਦਾ ਮਰੀਜ਼ ਹੋ ਗਿਆ ਹੈ। ਜੋ ਇਸ਼ਕ ਦਾ ਮਰੀਜ਼ ਹੋ ਜਾਏ, ਉਹਦਾ ਜਵਾਬ ਜਿਹੜਾ, ਉਹਦਾ ਇਲਾਜ ਜ਼ਿਆਰਤ ਕਮਲੀ ਵਾਲੇ ਦੀ। ਆਖਰਕਾਰ ਕਹਿਣ ਲੱਗਾ, ਅੱਬਾ ਜੀ ਜੇ ਮੇਰਾ ਇਲਾਜ ਕਰਵਾਉਣਾ ਜੇ ਤੇ ਮੈਨੂੰ ਆਕਾ ਦੋ ਆਲਮ ਸੱਲੱਲਾਹੁ अलैहि वसल्लम ਦਾ ਇਸ਼ਕ ਹੋ ਗਿਆ ਹੈ, ਮੈਨੂੰ ਉਹਨਾਂ ਨੂੰ ਲੈ ਆਓ ਮੇਰੇ ਕੋਲ। ਆਖਰਕਾਰ ਅਖੀਰ ਵਕਤ ਆ ਗਿਆ, ਅੱਬਾ ਜੇ ਨਾ ਲਿਆਵੇਗਾ ਮੇਰੀ ਜਾਨ ਚਲੀ ਜਾਵੇਗੀ, ਕਿਉਂਕਿ ਮੈਨੂੰ ਸਰਕਾਰ ਨਾਲ ਬੜੀ ਮੁਹੱਬਤ ਹੋ ਗਈ ਹੈ। ਇਸ਼ਕ ਹੋ ਗਿਆ ਦੀ ਤਰਜਮਾਨੀ ਬੁੱਲੇ ਸ਼ਾਹ ਨੇ ਕੀਤੀ ਹੈ। ਇਸ਼ਕ ਤੇ ਅੱਗ ਦੋਵੇਂ ਇੱਕ ਬਰਾਬਰ, ਤੇ ਇਸ਼ਕ ਦਾ ਤਾ ਵਧੇਰਾ। ਇਸ਼ਕ ਤੇ ਅੱਗ ਦੋਵੇਂ ਇੱਕ ਬਰਾਬਰ, ਤੇ ਇਸ਼ਕ ਦਾ ਤਾ ਵਧੇਰਾ। ਅੱਗ ਤੇ ਸਾੜੇ ਕੰਨ, ਕੱਖ ਤੇ ਕਾਨੇ, ਇਸ਼ਕ ਸਾੜੇ ਤਨ ਮੇਰਾ। ਅੱਗ ਦੇ ਤਾਈ ਪਾਣੀ ਠਾਰੇ, ਦੱਸੋ ਇਸ਼ਕ ਦਾ ਦਾਰੂ ਕਿਹੜਾ? ਬੁੱਲੇ ਸ਼ਾਹ ਉੱਥੇ ਕੁਝ ਨਹੀਂ ਸੁਝਦਾ।